ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 3 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਅਕਾਲੀ ਦਲ ਦੀ ਸਿਆਸਤ ਤੋਂ। ਲੰਘੇ ਦਿਨਾਂ ਦੇ ਵਿੱਚ ਆਪਾਂ ਹਰ ਐਪੀਸੋਡ, ਹਰ ਜੋ ਵੀ ਘਟਨਾਕ੍ਰਮ ਵਾਪਰਿਆ ਅਕਾਲੀ ਦਲ ਦੀ ਸਿਆਸਤ ਦੇ ਵਿੱਚ, ਉਹ ਤੇ ਆਪਾਂ ਗੱਲਬਾਤ ਕੀਤੀ ਹੈ। ਸੁਖਬੀਰ ਦੀ ਪ੍ਰਧਾਨਗੀ ਕਹਿੰਦੇ ਗਈ, ਤਨਖਾਹੀਆ ਕਦੇ ਵੀ ਨਹੀਂ ਹੋ ਸਕਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ। ਕੀ ਪ੍ਰਵੀਨ ਜੀ ਸੁਖਬੀਰ ਸਿੰਘ ਬਾਦਲ ਇੰਨੇ ਭੋਲੇ ਨੇ, ਇੰਨੇ ਅਣਜਾਣ ਨੇ, ਜਾਂ ਸੁਖਬੀਰ ਸਿੰਘ ਬਾਦਲ ਚਤਰ ਬਣਨ ਦੀ ਕੋਸ਼ਿਸ਼ ਕਰ ਰਹੇ ਨੇ? ਜਦੋਂ ਪੰਜ ਸਿੰਘ ਸਾਹਿਬਾਨਾਂ ਨੇ ਫਰਮਾਨ ਸੁਣਾਇਆ ਕਿ 2007 ਤੋਂ 17 ਵਾਲੇ ਕਾਰਜਕਾਲ ਦੇ ਦੌਰਾਨ ਜਿੰਨੇ ਸਿੱਖ ਮੰਤਰੀ ਨੇ ਉਹ ਆਪਣਾ ਸਪਸ਼ਟੀਕਰਨ ਦੇਣ, ਤੇ ਉਸੇ ਦਿਨ ਇਸ ਗੱਲ ਤੋਂ ਪਹਿਲਾਂ ਇੱਕ ਫਰਮਾਨ ਸੁਣਾਇਆ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਸੁਖਬੀਰ ਬਾਦਲ ਹੋਰਾਂ ਦੀ ਜਿਹੜੀ ਸਰਕਾਰ ਸੀ ਉਹਦੇ ਵਿੱਚ ਪੰਥ ਨੂੰ ਢਾਹ ਲੱਗੀ, ਬਹੁਤ ਨੁਕਸਾਨ ਹੋਇਆ ਕੌਮ ਦਾ, ਪੰਥ ਦਾ। ਉਹਦੇ ਲਈ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਮੰਤਰੀਆਂ ਦੇ ਹਵਾਲੇ ਨਾਲ ਕਿਹਾ ਕਿ ਉਹ ਆ ਕੇ 15 ਦਿਨਾਂ ਚ ਆਪਣਾ ਜਵਾਬ ਦੇਣ। ਸੁਖਬੀਰ ਸਿੰਘ ਬਾਦਲ ਦੂਏ ਦਿਨ ਹੀ ਜਦੋਂ ਮੰਤਰੀਆਂ ਨੂੰ ਨਾਲ ਲੈ ਕੇ, 4 ਮੰਤਰੀਆਂ ਨੂੰ ਨਾਲ ਲੈ ਕੇ ਪੇਸ਼ ਹੋਏ ਤੇ ਆਪਣਾ ਵੀ ਇੱਕ ਲਿਫਾਫਾ ਫੜਾਇਆ ਜੀ। ਇਸ ਤੇ ਉਸੇ ਦਿਨੇ ਚਰਚਾ ਸ਼ੁਰੂ ਹੋ ਗਈ ਕਿ ਸੁਖਬੀਰ ਸਿੰਘ ਬਾਦਲ ਕੀ ਭੋਲੇ ਨੇ, ਕੀ ਪੰਥਕ ਮਰਿਆਦਾ ਤੋਂ ਅਣਜਾਣ ਨੇ, ਕਿ ਉਹਨਾਂ ਦੀ ਸਲਾਹਕਾਰਾਂ ਨੇ ਉਹਨਾਂ ਨੂੰ ਦੱਸਿਆ ਨਹੀਂ ਜੀ ਕਿ ਭਾਈ ਤੁਸੀਂ ਤਾਂ ਹੁਣ ਤਨਖਾਹੀਆ ਕਰਾਰ ਦਿੱਤੇ ਜਾ ਚੁੱਕੇ ਹੋ। ਸਪਸ਼ਟੀਕਰਨ ਦਾ 15 ਦਿਨ ਦਾ ਸਮਾਂ ਸਿੱਖ ਮੰਤਰੀਆਂ ਨੂੰ ਮਿਲਿਆ, ਤੁਹਾਡੀ ਸਰਕਾਰ ਵਾਲਿਆਂ ਨੂੰ, ਤੁਹਾਨੂੰ ਨਹੀਂ ਜੀ। ਜੀ ਤੁਹਾਨੂੰ ਤਾਂ ਤਰੀਕ ਦੇ ਕੇ ਤਲਬ ਕੀਤਾ ਜਾਣਾ ਹੈ। ਤੁਹਾਨੂੰ ਤਾਂ ਸੰਗਤ ਦੇ ਕਚਹਿਰੀ ਚ ਖੜਾ ਕੇ, ਕਟਹਿਰੇ ਚ ਖੜਾ ਕੇ, ਅਕਾਲ ਤਖਤ ਸਾਹਿਬ ਦੇ ਮੂਹਰੇ ਖਲੋ ਕੇ ਤੁਹਾਨੂੰ ਤਾਂ ਸਜ਼ਾ ਦੀ ਤਫਸੀਲ ਪੜ੍ਹੀ ਜਾਣੀ ਹੈ। ਤੁਹਾਡੇ ਤਾਂ ਗੁਨਾਹ ਕਬੂਲ ਹੋਣ ਵਾਲਾ ਜਾਂ ਤੁਸੀਂ ਸਪਸ਼ਟੀਕਰਨ ਉਸ ਸਮੇਂ ਉਹਨਾਂ ਗੁਨਾਹ ਦਾ ਕੋਈ ਦੇਣਾ ਤਾਂ ਪੁੱਛਿਆ ਜਾਣਾ। ਬਿਲਕੁਲ ਸਹੀ ਹੈ ਜੀ। ਤੇ ਪਰ ਸੁਖਬੀਰ ਸਿੰਘ ਬਾਦਲ ਆਪਣਾ ਲਿਫਾਫਾ ਵੀ ਲੈ ਕੇ ਨਾਲ ਹੀ ਚਲੇ ਗਏ। ਜਿਹੜੇ ਨਾਲ ਗਏ ਉਹਨਾਂ ਨੇ ਵੀ ਨਹੀਂ ਦੱਸਿਆ ਕਿ ਜਦੋਂ ਤਨਖਾਹੀਆ ਕਰਾਰ ਦਿੱਤਾ ਜਾਵੇ ਫਿਰ ਬੰਦਾ ਕਿਸੇ ਅਹੁਦੇ, ਕਿਸੇ ਰੁਤਬੇ ਤੇ ਨਹੀਂ ਰਹਿ ਸਕਦਾ ਜਦੋਂ ਤੱਕ ਉਹ ਤੈਅ ਸਜ਼ਾ ਭੁਗਤਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹਨੂੰ ਮਾਫੀ ਨਹੀਂ ਮਿਲਦੀ। ਜੇ ਨਹੀਂ ਸਮਝ ਆ ਰਹੀ ਸੀ ਸੁੱਚਾ ਸਿੰਘ ਲੰਗਾਹ ਨੂੰ ਹੀ ਪੁੱਛ ਲੈਂਦੇ ਫੋਨ ਕਰਕੇ। ਉਹਨੇ ਬੜੀਆਂ ਤਰਲੇ ਲਏ, ਬੜੀਆਂ ਕੋਸ਼ਿਸ਼ਾਂ, ਬਹੁਤ ਕੁਛ ਕੀਤਾ। ਬਿਲਕੁਲ ਸਹੀ ਹੈ। ਪਰ ਸੁਖਬੀਰ ਸਿੰਘ ਬਾਦਲ ਲੱਗਿਆ ਕਿ ਲਿਫਾਫਾ ਦੇ ਕੇ ਮੈਂ ਮਾਫੀ ਮੰਗ ਲਈ। ਉਹ ਕਿਹਾ ਸੀਗਾ ਜੀ ਕਿ ਮਾਫੀ ਮੰਗਣ ਸੁਖਬੀਰ ਬਾਦਲ, ਇਸ ਲਈ ਮੈਂ ਤਾਂ ਮਾਫੀ ਮੰਗ ਲਈ। ਪਰ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਪਤਾ ਇਹ ਲੱਗ ਰਿਹਾ ਕਿ ਪ੍ਰਵੀਨ ਜੀ ਜਿਹੜੀ ਧਿਰ ਹੁਣ ਸੁਖਬੀਰ ਬਾਦਲ ਦੇ ਨਾਲ ਖੜੀ ਵੀ ਆ, ਜੀ ਜੀ, ਜਿਹੜੇ ਲੀਡਰ ਇਹਨਾਂ ਨਾਲ ਖੜੇ ਵੀ ਨੇ, ਉਹਨਾਂ ਦੇ ਅੰਦਰ ਵੀ ਇਹ ਚਰਚਾ ਤੁਰ ਪਈ ਹੈ ਕਿ ਸੁਖਬੀਰ ਬਾਦਲ ਅੜੀਏ ਨੇ, ਜਿੱਦੀ ਨੇ, ਗੱਲ ਨਹੀਂ ਸੁਣਦੇ, ਮੰਨਦੇ ਨਹੀਂ, ਸਮਝਣਾ ਨਹੀਂ ਚਾਹੁੰਦੇ ਸਥਿਤੀ ਨੂੰ। ਤੇ ਪਰ ਇਹ ਹੁਣ ਮਤਲਬ ਕੰਧ ਤੇ ਲਿਖਿਆ ਸਾਫ਼ ਪੜਿਆ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਹੀਂ ਹੋ ਸਕਦੇ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਤੋਂ ਬਾਅਦ ਫੈਸਲਾ ਸੁਣਾਉਂਦੇ ਜਦੋਂ ਤਨਖਾਹੀਆ ਕਰਾਰ ਦਿੱਤਾ, ਉਹ ਤਨਖਾਹੀਆ ਕਰਾਰ ਦੇਣ ਦੇ ਵਿੱਚ ਹੀ ਪੂਰੀ ਇਬਾਰਤ ਲਿਖੀ ਹੋਈ ਆ। ਉਹਦੇ ਅਰਥ ਭਾਵ 'ਚ ਸਾਰਾ ਕੁਝ ਪਿਆ ਕਿ ਵੀ ਤੁਸੀਂ ਹੁਣ ਕਿਸੇ ਅਹੁਦੇ ਤੇ, ਰੁਤਬੇ ਤੇ
ਨਹੀਂ ਰਹਿ ਸਕਦੇ, ਕੋਈ ਅਹੁਦਾ, ਕੋਈ ਸਥਾਨ ਨਹੀਂ ਮਾਣ ਸਕਦੇ ਹੂੰ ਜਦੋਂ ਤੱਕ ਤੁਸੀਂ ਇਹ ਸਾਰੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਤੋਂ ਬਾਅਦ ਧਾਰਮਿਕ ਸਜ਼ਾ ਜੋ ਵੀ ਤੁਹਾਨੂੰ ਲੱਗੇਗੀ ਉਹ ਭੁਗਤਣ ਤੋਂ ਬਾਅਦ ਤੁਸੀਂ ਅਰਦਾਸ ਕਰਾ ਕੇ, ਦੇਗ ਕਰਾ ਕੇ ਮੁੜ ਕੇ ਮੁੱਖ ਧਾਰਾ 'ਚ ਸ਼ਾਮਲ ਨਹੀਂ ਹੁੰਦੇ। ਹੂੰ ਤੇ ਉਹ ਪ੍ਰਕਿਰਿਆ 'ਚ ਤਾਂ ਜੇ ਸਮਾਂ ਲੱਗਣਾ, ਅਜੇ ਤਾਂ 15 ਦਿਨ ਦਾ ਵਕਫਾ ਲੰਘਣਾ, ਉਹ ਤੋਂ ਬਾਅਦ ਪਤਾ ਨਹੀਂ ਅਗਲੇ ਨੇ 10 ਦਿਨਾਂ ਨੂੰ ਬੁਲਾਉਣਾ, ਤੁਹਾਨੂੰ ਮਹੀਨੇ ਨੂੰ ਬੁਲਾਉਣਾ, ਜਾਂ ਨੂੰ ਜ਼ਿਮਨੀ ਚੋਣਾਂ ਵੀ ਹੋ ਜਾਣੀਆਂ, ਪੰਚਾਇਤੀ ਚੋਣਾਂ ਵੀ ਹੋ ਜਾਣੀਆਂ। ਪਰ ਸੁਖਬੀਰ ਸਿੰਘ ਬਾਦਲ ਨੂੰ ਲੱਗਿਆ ਕਿ ਇੱਕ ਦਿਨ ਪਹਿਲਾਂ ਮੈਂ ਕਾਰਜਕਾਰੀ ਪ੍ਰਧਾਨ ਲਾਤਾ ਸੀ, ਮੇਰਾ ਡੰਗ ਤਾਂ ਟੱਪ ਗਿਆ। ਮੈਂ ਕਹੂੰਗਾ ਜੀ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਚਲਾਉਂਦਾ, ਪਰ ਤੁਹਾਡਾ ਅਸਤੀਫਾ ਕਿੱਥੇ ਹੈ? ਬਿਲਕੁਲ। ਤੁਸੀਂ ਸੋਚਦੇ ਹੋ ਕਿ ਮਤਲਬ ਮੈਂ ਬਾਦਲ ਪਿੰਡ ਜਾ ਕੇ ਬਹਿ ਜਾਊਂਗਾ ਤਾਂ ਅਸਤੀਫੇ ਦਾ ਮਾਮਲਾ ਠੰਡਾ ਹੋ ਜਾਊਗਾ? ਨਹੀਂ, ਵਿਰੋਧੀ ਤਾਂ ਵਿਰੋਧੀ, ਹੁਣ ਤਾਂ ਤੁਹਾਡੇ ਘਰ 'ਚ ਗੱਲ ਤੁਰ ਪਈ ਹੈ ਇਸ ਗੱਲ। ਤੁਹਾਡੇ ਨਾਲ ਤੁਰੇ ਹੋਏ ਲੀਡਰ, ਲਿਫਾਫੇ ਲੈ ਕੇ ਗਏ ਜਿਹੜੇ ਲੀਡਰ, ਉਹਨਾਂ 'ਚ ਵੀ ਇਹ ਚਰਚਾ ਕਿ ਵੀ ਸੁਖਬੀਰ ਬਾਦਲ ਨੂੰ ਅਸਤੀਫਾ ਦੇਣਾ ਪੈਣਾ, ਔਰ ਇਹ ਬਿਲਕੁਲ ਦਰੁਸਤ ਗੱਲ ਹੈ, ਦੇਣਾ ਪੈਣਾ। ਤਨਖਾਹੀਆ ਕਰਾਰ ਦਿੱਤਾ ਹੋਇਆ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਹੀਂ ਹੋ ਸਕਦਾ। ਜੀ ਬਿਲਕੁਲ। ਕਈ ਵਾਰੀ ਆਪਾਂ ਅਕਾਲੀ ਦਲ ਦੀ ਸਿਆਸਤ ਨੂੰ ਨਾਲ ਜੁੜੀਆਂ ਖਬਰਾਂ ਆਪਾਂ ਲਗਾਤਾਰ ਸ਼ਰਮਾ ਜੀ ਕਰ ਹੀ ਰਹੇ ਹਾਂ, ਔਰ ਕਈ ਵਾਰੀ ਇਉਂ ਲੱਗਦਾ ਵੀ ਜਿਹੜੀ ਅਕਾਲੀ ਦਲ ਦਾ ਥਿੰਕ ਟੈਂਕ ਹੈ ਉਹ ਜਾਂ ਤਾਂ ਲੀਡ ਕਰਨ ਦੇ ਵਿੱਚ ਅਸਮਰੱਥ ਸਾਬਤ ਹੋ ਰਿਹਾ, ਕੋਈ ਉਹਨੂੰ ਲੀਡ ਇਸ ਵੇਲੇ ਕਰਨਾ ਉਹਨੂੰ ਗਵਾਰਾ ਨਹੀਂ, ਉਹਨੂੰ ਲੱਗਦਾ ਕਿ ਸ਼ਾਇਦ ਕਿਤੇ ਹੋਰ ਨਾ ਰਸਾਤਲ 'ਚ ਫਸ ਜਾਈਏ, ਜਾਂ ਫਿਰ ਉਹ ਸਮੁੱਚੇ ਘਟਨਾਕ੍ਰਮ ਨੂੰ ਦੇਖ ਕੇ ਵੀ ਇਉਂ ਲੱਗਦਾ ਕਿ ਚਲੋ ਆਹ ਐਪੀਸੋਡ ਲੰਘ ਗਿਆ, ਅਗਲਾ ਦੇਖਦੇ ਹਾਂ, ਆਹ ਤਾਂ ਚਲੋ ਲੰਘ ਗਿਆ, ਅਗਲਾ ਦੇਖਦੇ ਹਾਂ। ਇਸ ਵਰਤਾਰੇ ਨੇ ਉਸ ਮੰਝ ਧਾਰ ਦੇ ਵਿੱਚ ਉਸ ਚੁਰਾਹੇ ਤੇ ਲਿਆ ਖੜਾ ਕੀਤਾ ਉਸ ਦੇ ਵਿੱਚ, ਜਿੱਥੋਂ ਪਤਾ ਨਹੀਂ ਰਾਹ ਅਗਲਾ ਕਿੱਧਰ ਨੂੰ ਜਾ ਰਿਹਾ। ਬਿਲਕੁਲ, ਬਹੁਤ ਫਿਕਰਮੰਦੀ ਵਾਲੀ ਸਥਿਤੀ 'ਚ ਲਿਆ ਕੇ ਖੜਾ ਕਰ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੂੰ, ਬਾਦਲ ਪਰਿਵਾਰ ਨੇ ਤੇ ਇਹਨਾਂ ਦੀ ਜੁੰਡਲੀ ਨੇ। ਜੀ ਬਿਲਕੁਲ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅਕਾਲੀ ਆਗੂਆਂ ਨੂੰ ਤਾੜਨਾ ਕੀਤੀ ਹੈ ਜੀ। ਮੈਨੂੰ ਲੱਗਦਾ ਕਿ ਸਹੀ ਤਾੜਨਾ ਹੈ। ਦੇਖੋ, ਇੱਕ ਤਾਂ ਉਹਨਾਂ ਨੇ ਚਿੱਠੀ ਜਾਰੀ ਕੀਤੀ ਹੈ ਜੀ, ਜਿਹੜੀ ਆਪਾਂ ਪਹਿਲੇ ਦਿਨੇ ਜਦੋਂ ਇਹ ਫਰਮਾਨ ਆਇਆ ਸੀਗਾ ਕਿ 2007 ਤੋਂ 17 ਵਾਲੇ ਮੰਤਰੀਆਂ ਦਾ, ਤਾਂ ਆਪਾਂ 13-14 ਮੰਤਰੀਆਂ ਦਾ ਜ਼ਿਕਰ ਉਸ ਦਿਨ ਕੀਤਾ ਸੀ। ਜੀ। ਸੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਕਾਇਦਾ ਉਹਨਾਂ 17 ਜਿਹੜੇ ਉਸ ਸਮੇਂ ਦੇ ਕਾਰਜਕਾਲ 'ਚ ਮੰਤਰੀ ਰਹੇ ਨੇ, ਉਹਨਾਂ ਨੂੰ ਚਿੱਠੀਆਂ ਪਾ ਕੇ ਇਤਲਾਹ ਦੇ ਦਿੱਤੀ ਗਈ ਹੈ, ਨੋਟਿਸ ਭੇਜ ਦਿੱਤਾ ਗਿਆ ਇੱਕ ਤਰ੍ਹਾਂ ਨਾਲ ਕਿ 15 ਦਿਨਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਆਪਣਾ ਸਪਸ਼ਟੀਕਰਨ ਜਮ੍ਹਾਂ ਕਰਾਓ। ਉਹਨਾਂ 17 ਉਸ ਸਮੇਂ ਦੇ ਮੰਤਰੀਆਂ ਦੇ ਨਾਮ ਉਜਾਗਰ ਕਰ ਦਿੱਤੇ ਗਏ, ਜਿਨ੍ਹਾਂ 'ਚ ਡਾਕਟਰ ਰੁਪਿੰਦਰਜੀਤ ਕੌਰ ਹੈ, ਆਦੇਸ਼ ਪ੍ਰਤਾਪ ਸਿੰਘ ਖਹਿਰੋਂ ਹੈ, ਗੁਲਜ਼ਾਰ ਸਿੰਘ ਰਣੀਕੇ ਹੈ, ਪਰਮਿੰਦਰ ਸਿੰਘ ਢੀਂਡਸਾ ਹੈ, ਸੁੱਚਾ ਸਿੰਘ ਲੰਗਾ ਹੈ, ਜਨਮੇਜਾ ਸਿੰਘ ਸੇਖੋਂ ਹੈ, ਹੀਰਾ ਸਿੰਘ ਗਾਬੜੀ ਹੈ, ਸਰਵਣ ਸਿੰਘ ਫਲੌਰ ਹੈ, ਸੋਹਣ ਸਿੰਘ ਠੰਡਲ ਹੈ, ਦਲਜੀਤ ਸਿੰਘ ਚੀਮਾ ਹੈ, ਸਿਕੰਦਰ ਸਿੰਘ ਮਲੂਕਾ ਹੈ, ਬੀਬੀ ਜਗੀਰ ਕੌਰ ਹੈ, ਵਿਕਰਮ ਸਿੰਘ ਮਜੀਠੀਆ ਹੈ, ਮਨਪ੍ਰੀਤ ਸਿੰਘ ਬਾਦਲ ਹੈ, ਚਰਨਜੀਤ ਸਿੰਘ ਢਿੱਲੋਂ ਹੈ, ਸੁਰਜੀਤ ਸਿੰਘ ਹੈ, ਮੇਸ਼ਿੰਦਰ ਸਿੰਘ ਗਰੇਵਾਲ ਹੈ। ਸੋ ਇਹ ਸਾਰੇ ਨਾਮ ਨੇ। ਉਹਨਾਂ ਨੇ ਗੋਤ ਕੋਈ ਨਹੀਂ ਲਾਇਆ, ਪਰ ਪ੍ਰਚਲਿਤ ਹੈ ਇਸ ਲਈ ਮੈਂ ਨਾਲ ਲਾਏ ਨੇ, ਹੈ ਨਾ। ਉਹਨਾਂ ਨੇ ਸਿਰਫ ਜਿਹਨਾਂ ਦੇ ਨਾਲ ਪਿੰਡ ਦਾ ਨਾਮ ਲੱਗਦਾ ਕੁਛ ਹੋਰ ਉਹੀ ਬੋਲਿਆ, ਉਹਨਾਂ ਨੇ ਉੱਥੇ ਕਿਸੇ ਨਾਲ ਗੋਤ ਨਹੀਂ ਲਾਏ, ਕਿਉਂਕਿ ਸਿੱਖੀ ਦੇ ਵਿੱਚ ਗੋਤ ਦੀ ਕੋਈ ਥਾਂ ਨਹੀਂ ਹੈ। ਬਿਲਕੁਲ ਜੀ। ਤੇ ਪਰ ਮਤਲਬ ਕਿ ਇਹ ਹੁਣ ਪ੍ਰਮਾਣਿਤ ਇਹਨਾਂ ਨਾਮਾਂ ਨਾਲ ਨੇ, ਹੈ ਨਾ, ਵਿਚਰਦੇ ਇਹਨਾਂ ਨਾਮਾਂ ਨਾਲ ਨੇ, ਇਸ ਲਈ ਆਪਾਂ ਸੂਚੀ ਪੜ੍ਹੀ ਹੈ ਉਸ ਤਰ੍ਹਾਂ। ਇਹ 17 ਉਹ ਨੇ ਜਿਨ੍ਹਾਂ ਨੇ 15 ਦਿਨਾਂ ਜਵਾਬ ਦੇਣਾ, ਜਿਨ੍ਹਾਂ ਚੋਂ 4 ਜਾਇਆ ਹੈ। ਠੀਕ ਹੈ ਨਾ। ਮੇਸ਼ਿੰਦਰ ਗਰੇਵਾਲ ਜਾਇਆ, ਸ਼ਰਨਜੀਤ ਜਾਇਆ, ਹੈ ਨਾ, ਰਣੀਕੇ ਜਾਇਆ, ਦਲਜੀਤ ਸਿੰਘ ਚੀਮਾ ਜਾਇਆ। ਇਹ 4 ਤਾਂ ਦਿਆ ਆਪਣਾ ਸਪਸ਼ਟੀਕਰਨ, ਬਾਕੀਆਂ ਨੇ ਜੇ ਦੇਣਾ ਆਉਂਦੇ ਦਿਨਾਂ 'ਚ ਸਪਸ਼ਟੀਕਰਨ ਆਉਣ ਲੱਗ ਜਾਣੇ ਆ। ਪਰ ਮਾਮਲਾ ਸਿੱਖ ਕੌਮ ਦੀ ਸਰਵਉੱਚ ਅਦਾਲਤ ਦੇ ਵਿੱਚ ਹੈ, ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੈ, ਪਰ ਥੱਲੇ ਕੀ ਵਰਕਰ, ਕੀ ਲੀਡਰ, ਕੀ ਮੀਡੀਆ ਵਾਲੇ, ਕੀ ਕੋਈ ਧਿਰ ਪਤਾ ਨਹੀਂ ਕਿਸ ਪੱਧਰ ਦੀ ਭਾਸ਼ਾ 'ਚ ਗੱਲ ਕਰ ਰਹੇ ਨੇ। ਸੋ ਇਸ ਨੂੰ ਧਿਆਨ 'ਚ ਰੱਖਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਵੀਰ ਸਿੰਘ ਹੋਰਾਂ ਨੇ ਅਚੇਚੇ ਤੌਰ ਤੇ ਸਿੱਖ ਲੀਡਰਾਂ ਨੂੰ, ਅਕਾਲੀ ਲੀਡਰਾਂ ਨੂੰ, ਪੰਥਕ ਧਿਰਾਂ ਦੇ ਨੁਮਾਇੰਦਿਆਂ ਨੂੰ ਇੱਕ ਦੂਏ ਦੇ ਉੱਤੇ ਟਿੱਪਾ ਟਿੱਪਣੀ, ਇੱਕ ਦੂਏ ਦੇ ਉੱਤੇ ਲਾਂਛਣ, ਇੱਕ ਦੂਏ ਦੇ ਉੱਤੇ ਕੋਈ ਤੰਜ, ਕੋਈ ਵਿਅੰਗ, ਕਿਸੇ ਵੀ ਤਰ੍ਹਾਂ ਦੀ ਕੋਲ ਬਲੋਲ ਕੋਈ ਵੀ ਬੋਲਣ ਤੋਂ ਰੋਕਿਆ। ਉਹਨਾਂ ਨੇ ਤਾੜਨਾ ਕੀਤੀ ਹੈ ਜਥੇਦਾਰ ਗਿਆਨੀ ਰਘੁਵੀਰ ਸਿੰਘ ਹੋਰਾਂ ਨੇ ਕਿ ਮਾਮਲਾ ਅਦਾਲਤ ਦੇ ਵਿੱਚ ਇੱਕ ਤਰ੍ਹਾਂ ਨਾਲ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਧਿਆਨ 'ਚ ਹੈ। ਸੋ ਜਦੋਂ ਤੱਕ ਇਸ ਮਾਮਲੇ ਦਾ ਕੋਈ ਨਿਬੇੜਾ ਨਹੀਂ ਹੋ ਜਾਂਦਾ, ਇਹ ਮਾਮਲਾ ਤਣ ਪੱਤਣ ਨਹੀਂ ਲੱਗ ਜਾਂਦਾ, ਇਸ ਪਰ ਪੂਰਾ ਫੈਸਲਾ ਨਹੀਂ ਆ ਜਾਂਦਾ, ਹੈ ਨਾ, ਉਸ ਸਮੇਂ ਤੱਕ ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦਾ ਇੱਕ ਦੂਏ ਦੇ ਖਿਲਾਫ ਬਿਆਨਬਾਜ਼ੀ ਨਹੀਂ ਕਰੋਗੇ ਜੀ, ਤੇ ਇਸ ਨੂੰ ਹੁਣ ਇੱਥੇ ਰੋਕੋ। ਸੋ ਇਹ ਸਹੀ ਹੈ। ਇਹ ਆਪਣੇ ਆਪ ਹੀ ਸੂਝ ਸਮਝ ਚਾਹੀਦੀ ਸੀ ਇਹਨਾਂ ਲੀਡਰਾਂ ਨੂੰ। ਸੋ ਪਰ ਕੋਈ ਵੀ ਰੁਕ ਨਹੀਂ ਰਿਹਾ। ਤੇ ਹੁਣ
ਇਸ ਕੱਲ ਦੀ ਤਾੜਨਾ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਘੱਟੋ ਘੱਟ ਇਸ ਬਿਆਨਬਾਜ਼ੀ 'ਚ ਨੂੰ ਠੱਲ ਪਵੇਗੀ। ਦੇਖਦੇ ਹਾਂ ਜੀ ਹੁਣ ਇਸ ਹੁਕਮ ਨੂੰ ਕਿਵੇਂ ਲੈਂਦੇ ਨੇ ਲੀਡਰ, ਉਹਨਾਂ ਲਈ ਮੰਨਣਾ ਜ਼ਰੂਰੀ ਹੈ, ਮੈਨੂੰ ਲੱਗਦਾ ਲਾਜ਼ਮੀ ਔਰ ਚੰਗਾ ਵੀ ਹੈ। ਜੀ ਬਿਲਕੁਲ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਆਪਾਂ ਨਵੀਂ ਮਾਲਵਾ ਨਹਿਰ ਦੀ। ਇਹਦੇ ਰਾਹ ਦੇ ਵਿੱਚ ਇਹ ਦੇਖੋ ਮੁੱਖ ਮੰਤਰੀ ਸਾਹਿਬ ਨੇ ਬੜੇ ਜ਼ੋਰ ਸ਼ੋਰ ਦੇ ਨਾਲ ਇਹ ਪ੍ਰਚਾਰਿਆ ਸੀਗਾ, ਕਿਉਂਕਿ ਇਹ ਹਲਕਾ ਗਿੱਦੜਬਾਹਾ ਦੇ ਵਿੱਚੋਂ ਵੀ ਲੰਘਦੀ ਹੈ ਤੇ ਉੱਥੇ ਹੈਗੀ ਹੈ ਜ਼ਿਮਨੀ ਚੋਣ। ਆਪਾਂ ਦੇਖਿਆ ਕਿ ਕਿਵੇਂ ਇਹਨੂੰ ਪ੍ਰਚਾਰਿਆ ਗਿਆ, ਔਰ ਇੱਥੋਂ ਤੱਕ ਵੀ ਉਹ ਕਹਿ ਗਏ ਕਿ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਇਹ ਪਹਿਲੀ ਨਹਿਰ ਆ। ਹਾਲਾਂਕਿ ਆਪਾਂ ਨੂੰ ਵੀ ਪਤਾ ਕਿ ਇਹ ਫੈਕਟ ਉਹਨਾਂ ਦਾ ਬਿਲਕੁਲ ਗਲਤ ਆ। ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਬਹੁਤ ਸਾਰੀਆਂ ਨਹਿਰਾਂ ਕੱਢੀਆਂ ਗਈਆਂ ਨੇ, ਹਰੀਕੇ ਪੱਤਣ ਵਾਲੀਆਂ 2 ਨਹਿਰਾਂ ਆਪਣੇ ਸਾਰਿਆਂ ਦੇ ਸਾਹਮਣੇ ਮਿਸਾਲ ਹੈ। ਖੈਰ ਉਹ ਨਹਿਰ ਦੇ ਰਾਹ ਦੇ ਵਿੱਚ ਅੜਿੱਕਾ ਬਣ ਰਿਹਾ ਹਰਿਆਣੇ ਦੀ ਤਾਂ ਜ਼ਮੀਨ ਵੀ ਨਹੀਂ ਆਉਂਦੀ, ਹਰਿਆਣੇ ਦੇ ਵਿੱਚੋਂ ਲੰਘ ਵੀ ਨਹੀਂ ਰਹੀ, ਪਰ ਬਾਵਜੂਦ ਇਸ ਦੇ ਅੜਿੱਕਾ ਕਾਹਦਾ ਫਿਰ? ਬਿਲਕੁਲ ਜੀ, ਨਵੀਂ ਮਾਲਵਾ ਨਹਿਰ ਪਤਾ ਨਹੀਂ ਇਹ ਧਰਾਤਲ ਤੇ ਬਣਨੀ ਵੀ ਹੈ ਜਾਂ ਨਹੀਂ, ਜਾਂ ਇਹ ਸਿਰਫ ਜਿਮਨੀ ਚੋਣਾਂ ਨੂੰ ਇਹ ਸਿੰਜੂਗੀ ਕਿ 2027 ਦੀਆਂ ਚੋਣਾਂ ਨੂੰ ਵੀ ਸਿੰਜੂਗੀ, ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਪਰ ਜਿਸ ਦਾਅਵੇ ਵਾਅਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਰੂ ਕੀਤੀ, ਉਹਦੇ ਨਾਲ ਆਸ ਜਾਗੀ ਹੈ ਕਿ ਸ਼ਾਇਦ 62 ਤੋਂ ਵੱਧ ਪਿੰਡਾਂ ਦੀ ਜ਼ਮੀਨ ਨਹਿਰੀ ਪਾਣੀ ਨਾਲ ਸਿੰਜੀ ਜਾਣ ਲੱਗ ਜੂਗੀ ਜੀ। ਇਹ ਜਿਹੜੀ ਨਵੀਂ ਨਹਿਰ ਦਾ ਪ੍ਰੋਜੈਕਟ ਹੈ, ਇਹਦੇ ਹਵਾਲੇ ਨਾਲ ਬਿਲਕੁਲ ਗਿੱਦੜਬਾਹਾ 'ਚ 27 ਜੁਲਾਈ ਨੂੰ ਜਾ ਕੇ ਜਾਇਜ਼ਾ ਵੀ ਲਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ। ਉੱਥੋਂ ਹੀ ਅੰਦਾਜ਼ਾ ਲੱਗਣ ਲੱਗਿਆ ਸੀ ਕਿ ਇਹ ਕਿਤੇ ਗਿੱਦੜਬਾਹੇ ਨੂੰ ਕੇਂਦਰਤਾ ਹੀ ਨਹੀਂ। ਪਰ ਜਦੋਂ ਇਸ ਦਾ ਦਾਇਰਾ ਦੇਖਦੇ ਹਾਂ ਤਾਂ ਬਿਲਕੁਲ ਇਹ ਹਰੀਕੇ ਪੱਤਣ ਤੋਂ, ਹਰੀਕੇ ਹੈਡਵਰਕ ਤੋਂ ਸ਼ੁਰੂ ਹੋਣੀ ਹੈ, ਉਹ ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਿਆਂ ਤੱਕ ਜਾਣੀ ਹੈ, ਉਸ ਜ਼ਿਲ੍ਹੇ ਤੱਕ ਜਾਣੀ ਹੈ। ਸੋ ਇਸ ਤਰ੍ਹਾਂ ਇਹਦੀ ਲੰਬਾਈ ਕਰੀਬ 150 ਕਿਲੋਮੀਟਰ ਹੈ ਤੇ 2300 ਕਰੋੜ ਦਾ ਕਰੀਬ ਇਹ ਪ੍ਰੋਜੈਕਟ ਹੈ, ਜਿਹਨੂੰ ਮੁੱਖ ਮੰਤਰੀ ਸਾਹਿਬ ਆਪਣਾ ਸੁਪਨਾ ਦੱਸਦੇ ਨੇ ਜੀ। ਤੇ ਪਰ ਬਿਲਕੁਲ ਤੁਹਾਡਾ ਸਵਾਲ ਬਿਲਕੁਲ ਜਾਇਜ਼ ਹੈ ਕਿ ਹਰਿਆਣੇ ਦਾ ਔਰ ਕੇਂਦਰ ਦਾ ਇਹਦੇ ਨਾਲ ਕੀ ਸੰਬੰਧ ਬਈ? ਹਰਿਆਣਾ ਤਾਂ ਹਰਿਆਣਾ, ਕੇਂਦਰ ਵੀ ਅੜਿੱਕਾ ਬਣ ਰਿਹਾ। ਅੱਛਾ, ਕੇਂਦਰ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਇਸ ਨਹਿਰ ਦੀ ਪੂਰੀ ਤਜਵੀਜ਼ ਬਾਰੇ, ਠੀਕ ਹੈ, ਤੇ ਹਰਿਆਣੇ ਨੇ ਸਵਾਲ ਖੜਾ ਕੀਤਾ ਕਿ ਜੀ ਸਾਨੂੰ ਬਿਨਾਂ ਪੁੱਛਿਆ ਇਹ ਤੀਜਾ ਜਿਹੜਾ ਉੱਥੇ ਫੀਡਰ ਬਣਾ ਕੇ ਹਰੀਕੇ ਪੱਤਣ ਤੋਂ ਇਹ ਨਹਿਰ ਕੱਢੀ ਜਾ ਰਹੀ ਹੈ, 2 ਫੀਡਰ ਪਹਿਲਾਂ ਚੱਲਦੇ ਨੇ, ਇਹਦਾ ਕੀ ਮਤਲਬ ਹੈ ਜੀ? ਸਾਨੂੰ ਬਿਨਾਂ ਇਤਲਾਹ ਕੀਤਿਆਂ ਉਹ ਉੱਤਰੀ ਜਨਰਲ ਕੌਂਸਲ ਦੀ ਨਾ ਮੀਟਿੰਗ ਹੈ 6 ਤਰੀਕ ਨੂੰ, 6 ਸਤੰਬਰ ਨੂੰ, ਉਹਦੇ ਵਿੱਚ ਕੇਸ ਤਿਆਰ ਕਰਕੇ ਹਰਿਆਣਾ ਬੈਠਣ ਲਈ ਤਿਆਰ ਆ, ਫਿਰ ਸੇ ਪੰਗਾ ਪਾਵਾਂਗੇ ਜੀ। ਭਾਈ ਇਹ ਨਹਿਰ ਸੂਬੇ ਦੇ ਅੰਦਰ ਹੈ, ਇਹ ਨਾ ਰਾਜਸਥਾਨ ਨੂੰ ਜੁੜਦੀ ਹੈ, ਨਾ ਹਰਿਆਣੇ ਨੂੰ ਜੁੜਦੀ ਹੈ, ਨਾ ਹਿਮਾਚਲ ਨੂੰ ਜੁੜਦੀ ਹੈ, ਕਿਸੇ ਨਾਲ ਇਹਦਾ ਕੋਈ ਤਾਲੁਕਾਤ ਨਹੀਂ ਹੈ। ਔਰ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਜਾਂ ਪੰਜਾਬ ਦਾ ਜਲ ਸਰੋਤ ਨਾਲ ਸੰਬੰਧਿਤ ਮਹਿਕਮਾ ਸਪਸ਼ਟ ਕਰ ਚੁੱਕਿਆ ਕਿ ਪੰਜਾਬ ਦੇ ਆਪਣੇ ਹਿੱਸੇ ਦੇ ਪਾਣੀ ਚੋਂ ਹੀ ਇਸ ਪਾਣੀ ਦੀ ਵੰਡ ਹੋਣੀ ਹੈ। ਇਸ ਨਹਿਰ 'ਚ ਜਿਹੜਾ ਪਾਣੀ ਵਗਣਾ ਹੈ ਉਹ ਸਾਡਾ ਆਪਣਾ ਪਾਣੀ ਹੈ। ਹਰਿਆਣੇ ਨੂੰ ਮਤਲਬ ਅੱਜ ਦੀ ਤਰੀਕ ਦੇ ਵਿੱਚ 10,000 ਕਿਊਸਕ ਪਾਣੀ ਜਾ ਰਿਹਾ, ਤੇ ਹਰਿਆਣਾ ਦਮ ਭਰਦਾ ਹੈ ਕਿ ਸਾਨੂੰ ਤਾਂ ਜੀ ਇਹ 8700-8800 ਦੇਣ ਲੱਗੇ ਜੀ, ਪਾਣੀ ਘਟਾ ਕੇ ਦੇ ਰਹੇ ਨੇ। ਉਹ ਅੱਛਾ, ਤੇ ਅੱਜ ਘਟਾ ਕੇ ਦੇ ਰਹੇ ਆ। ਜਦੋਂ ਪਿਛਲੀ ਵਾਰ ਹੜ੍ਹ ਆਇਆ ਸੀ ਤਾਂ ਤੁਸੀਂ ਚਿੱਠੀਆਂ ਪਾ ਕਹਿੰਦੇ ਸੀ ਸਾਨੂੰ ਤਾਂ 5000 ਕਿਊਸਕ ਚਾਹੀਦਾ, ਸਾਨੂੰ ਤਾਂ 4000 ਦਿਓ, 6000 ਤੋਂ ਵੱਧ ਨਹੀਂ ਛੱਡਣਾ। ਰਾਜਸਥਾਨ ਉਸ ਸਮੇਂ 2-2000 ਕਿਊਸਕ ਮੰਗਦਾ ਸੀ, ਤੇ ਫਿਰ ਉਹ ਤੈਅ ਕਰੋ ਨਾ ਕਿ ਹਾਂ ਜਿੰਨਾ ਜਾਂਦਾ ਉਨਾ ਹੀ ਜਾਊਗਾ, ਫਿਰ ਉਸ ਸਮੇਂ ਪੂਰਾ ਲਓ, ਹੜ੍ਹ ਪੰਜਾਬ ਭੋਗੇ। ਤੇ ਹੁਣ ਇਹ ਬਹਾਨੇ ਲਾ ਕੇ ਕਿ ਜੀ ਸਾਡਾ ਤਾਂ ਹੁਣੇ ਪਾਣੀ ਘਟਾਤਾ ਇਹਨਾਂ ਨੇ, ਇਹ ਜਾਣ ਕੇ ਸਾਨੂੰ ਤੰਗ ਕਰਨਗੇ ਜੀ, ਇਹ ਸਾਡੇ ਪਾਣੀ ਤੇ ਡਾਕਾ ਹੈ, ਜਦੋਂ ਕਿ ਬਣਦਾ ਤਾਂ ਜੇ ਤੁਸੀਂ ਪਾਣੀ ਲੈ ਰਹੇ ਹੋ ਮੁੱਲ ਤਾਰਨਾ ਬਣਦਾ ਹੈ ਨਾ। ਘੱਟੋ ਘੱਟ ਰਾਜਸਥਾਨ ਦਿੱਲੀ ਦਾ ਤਾਂ ਪਹਿਲ ਕਦਮ ਵੀ ਬਣਦੀ ਹੋਇਆ ਨਾ। ਹਰਿਆਣੇ ਨਾਲ ਚਲੋ ਅਸੀਂ ਫਿਰ ਵੀ ਕਰੇਟਕਾ ਚੱਲਦਾ ਕਿ ਸਾਡੇ ਚੋਂ ਨਿਕਲੇ ਸੀ, ਅਸੀਂ ਉਧਰੋਂ ਜਮਨ ਵਾਲਾ ਲੈਣਾ ਨਹੀਂ ਲੈਣਾ, ਹੈ ਨਾ, ਉਹ ਪਹਿਲੂ ਹੈਗੇ ਨੇ। ਪਰ ਰਾਜਸਥਾਨ ਤੇ ਦਿੱਲੀ ਤੇ ਇਹ, ਪਰ ਹੁਣ ਜਿੱਦਾਂ ਹੀ ਇਹ ਨਹਿਰ ਨਿਕਲਣੀ ਸ਼ੁਰੂ ਹੋਈ, ਹਰਿਆਣੇ ਦਾ ਅੜਿੱਕਾ ਡਾਉਣ ਦਾ ਮਕਸਦ ਕੀ ਸਿਰਫ SYL ਤੋਂ ਬਾਅਦ ਇੱਕ ਹੋਰ ਵਿਵਾਦ ਨੂੰ ਜਨਮ ਦੇਣਾ, ਜਾਂ ਉਧਰ ਜਿਹੜੀਆਂ ਚੋਣਾਂ ਨੇ ਉਹਨੂੰ ਧਿਆਨ 'ਚ ਦੇਖਦਿਆਂ ਹੋਏ ਮੁੱਦਾ ਵਾਰਿਆ ਜਾ ਰਿਹਾ ਕਿ SYL ਦੇ ਨਾਲ ਇੱਕ ਹੋਰ ਪਾਣੀਆਂ ਦਾ ਮੁੱਦਾ ਖੜਾ ਕਰ ਲਿਆ ਜਾਵੇ। ਸੋ ਇਹ ਇਸ ਲਈ ਕਿ ਜੀ ਲਓ ਜੀ ਤੁਹਾਡਾ ਤਾਂ ਹੁਣ ਜਿਹੜੀ ਆਸ ਸੀ ਉਹ ਵੀ ਟੁੱਟ ਗਈ। ਹਰਿਆਣਾ ਇਹ ਪ੍ਰਚਾਰ ਸਕਦਾ ਕਿ ਜਿਹਨਾਂ ਨੇ ਤਾਂ ਆਪਣੀ ਨਹਿਰ ਹੋਰ ਵੱਖਰੀ ਕੱਢ ਲਈ, ਹੈ ਨਾ। ਸੋ ਇਸ ਲਈ ਇਹਨੂੰ ਚੋਣ ਰੰਗ ਵਜੋਂ ਵੀ ਵੇਖਿਆ ਜਾ ਰਿਹਾ। ਪਰ ਹਰਿਆਣਾ ਨੇ ਕੇਸ ਵੀ ਤਿਆਰ ਕੀਤਾ ਹੈ, ਫਾਈਲਾਂ ਤਿਆਰ ਨੇ, 6 ਤਰੀਕ ਦੀ ਬੈਠਕ 'ਚੋਂ ਲੈ ਕੇ ਆਉਣਗੇ। ਜਿਵੇਂ ਕੇਂਦਰ ਸਵਾਲ ਕਰਨ ਲੱਗਿਆ ਪੰਜਾਬ ਸਰਕਾਰ ਨੂੰ, ਕੇਂਦਰ ਵੀ ਉਧਰ ਡੱਕਾ ਸਿੱਟੂਗਾ। ਪਰ ਪੰਜਾਬ ਸਰਕਾਰ ਦੇ ਵਿਭਾਗ ਹਵਾਲੇ ਨਾਲ ਜਾਣਕਾਰੀ ਮਿਲ ਰਹੀ ਹੈ, ਉਹ ਕਹਿੰਦੇ ਸਾਡੇ ਵਕੀਲ ਵੀ ਤਿਆਰ ਨੇ, ਸਾਡੇ ਅਧਿਕਾਰੀ ਵੀ ਤਿਆਰ ਨੇ, ਅਸੀਂ ਪੂਰੇ ਦਸਤਾਵੇਜ਼ਾਂ ਨਾਲ ਜਾਵਾਂਗੇ। ਜਦੋਂ ਕਿਸੇ ਹੀ ਸੂਬਈ ਸਰਹੱਦ ਨਾਲ ਇਹ ਲੱਗਦੀ ਹੋਣੀ ਨਹਿਰ, ਫਿਰ ਉਹਨਾਂ ਦਾ ਕੀ ਮਸਲਾ।
ਪਰ ਫਿਰ ਵੀ ਪੰਜਾਬ ਦੀ ਵੀ ਇਹਦੇ ਪਰ ਨਜ਼ਰ ਹੈ ਕਿ ਕਿਤੇ ਚੁਣਾਵੀ ਨਹਿਰ ਤਾਂ ਨਹੀਂ ਸਾਡੀ ਵੀ। ਬਿਲਕੁਲ ਜੀ। ਤੁਸੀਂ ਦੇਖੋ ਕਿ ਸਿਤਮ ਜ਼ਰੀਫੀ ਇਸ ਮਾਮਲੇ ਦੇ ਵਿੱਚ ਕਿ ਪੰਜਾਬ ਦਾ ਹੀ ਦਰਿਆ ਸਤਲੁਜ, ਪੰਜਾਬ ਦਾ ਹੀ ਉਹ ਹੈੱਡ ਹੈ, ਜਿਹੜਾ ਹਰੀਕੇ ਹੈੱਡ ਹੈ, ਤੇ ਪੰਜਾਬ ਦਾ ਹੀ ਇਸ ਦੇ 'ਚ ਜ਼ਮੀਨ ਐਕਵਾਇਰ ਹੋਣੀ ਹੈ, ਤੇ ਪੰਜਾਬ ਦੇ ਕਿਸਾਨਾਂ ਦਾ ਹੀ ਇਹ ਮਾਮਲਾ। ਪੰਜਾਬ ਸਰਕਾਰ ਨੇ ਖਰਚ ਕਰਨਾ, ਕੋਈ ਕੇਂਦਰ ਦਾ ਫੰਡ ਨਹੀਂ, ਕੋਈ ਕੇਂਦਰ ਦੀ ਸਕੀਮ ਤਹਿਤ ਨਹੀਂ। ਪਰ ਬਾਵਜੂਦ ਇਹਦੇ ਕਮਾਲ ਦੀ ਗੱਲ ਹੈ ਕਿ ਹਰਿਆਣਾ ਸਰਕਾਰ ਔਰ ਕੇਂਦਰ ਸਰਕਾਰ, ਜਦ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜਿਹੜੀ ਐਂਟਰੀ 17 ਜਾਂ ਲਿਸਟ 17 ਸੂਚੀ ਦੇ ਤਹਿਤ ਇਹ ਪਾਣੀ ਜਿਹੜਾ ਉਹ ਰਾਜਾਂ ਦਾ ਮਾਮਲਾ ਹੈ। ਪਰ ਇਹ ਪਹਿਲੀ ਦਫਾ ਤਾਂ ਨਹੀਂ ਹੈ ਪੰਜਾਬ ਦੇ ਨਾਲ ਧੋਖਾ ਹੈ, ਤਾਂ ਲਗਾਤਾਰ 55 ਤੋਂ ਤੁਸੀਂ ਰਿਕਾਰਡ ਚੱਕ ਲਓ ਤੇ ਰਾਜਾਂ ਦਾ ਪਾਣੀ, ਜੇ ਰਾਜਾਂ ਦਾ ਹੈ ਤਾਂ ਖੇਤੀ ਵੀ ਰਾਜਾਂ ਦਾ ਵਿਸ਼ਾ, ਪਰ ਆਪਾਂ ਵੇਖਿਆ ਕਿ ਇੱਕ ਫੂਡ ਦਾ ਹੀ ਬਿੱਲ ਦਾ ਆਸਰਾ ਲੈ ਕੇ ਤੇ 2 ਹੋਰ ਥੋਪਦੇ ਸੀ ਕੇਂਦਰ ਸਰਕਾਰ ਨੇ। ਸੋ ਐਂਟਰੀਆਂ ਇਹ ਕਿੰਨੀਆਂ ਕੁ ਜਾਇਜ਼ ਨੇ, ਜਾਂ ਸਟੇਟ ਸੂਚੀਆਂ ਜਿਹੜੀਆਂ ਸਟੇਟ ਵਾਈਜ਼ ਨੇ, ਸੰਘੀ ਢਾਂਚਾ ਫੈਡਰਲਿਜ਼ਮ ਕਿੰਨਾ ਕੁ ਤਾਕਤਵਰ ਆ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ। ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ, ਗੱਲ ਕਰੀਏ ਮਿਸ਼ਨ ਲੋਟਸ ਦੀ। ਦੂਜੀਆਂ ਪਾਰਟੀਆਂ ਭਾਜਪਾ ਤੇ ਦੋਸ਼ ਲਾਉਂਦੀਆਂ ਵੀ ਭਾਜਪਾ ਸਾਡੇ ਐਮਪੀਜ਼ ਰਾਜ ਸਭਾ ਦੇ ਵਿੱਚ ਗਿਣਤੀ ਵਧਾਉਣ ਦੇ ਲਈ, ਸਾਡੇ ਐਮਐਲਏਜ਼ ਉਹਨਾਂ ਦੇ ਉੱਤੇ, ਜਾਂ ਆਪਣੀਆਂ ਸਰਕਾਰਾਂ ਬਣਾਉਣ ਦੇ ਲਈ ਵੱਖ-ਵੱਖ ਰਾਜਾਂ ਦੇ ਵਿੱਚ ਇਹ ਸਾਡੇ ਐਮਐਲਏਜ਼ ਨੂੰ ਆਪਣੇ ਪਾਲੇ ਦੇ ਵਿੱਚ ਕਰਦੀ ਹੈ। ਪਰ ਹੁਣ ਕਹਿੰਦੇ ਭਾਜਪਾ ਨੇ ਆਪਣੇ ਹੀ ਘਰ ਦੇ ਵਿੱਚ ਮਿਸ਼ਨ ਲੋਟਸ ਚਲਾਉਣ ਦੀ ਤਿਆਰੀ ਕਰ ਲਈ ਹੈ ਜੀ। ਦੇਖੋ, ਚੋਰ ਦੀ ਨਾ ਚੋਰੀ ਕਰਨ ਦੀ ਆਦਤ ਹੁੰਦੀ ਹੈ, ਤੇ ਜੇ ਉਹਨੂੰ ਬਾਹਰ ਮੌਕਾ ਨਾ ਮਿਲੇ, ਉਹ ਘਰੇ ਆਪਣੇ ਮਾਂ ਦੇ ਗਹਿਣੇ ਵੀ ਚੋਰੀ ਕਰ ਸਕਦਾ, ਉਹ ਆਪਣੇ ਘਰੇ ਹੀ ਅਲਮਾਰੀ ਤਾਲੇ ਤੋੜ ਸਕਦਾ। ਸੋ ਹੁਣ ਭਾਜਪਾ ਨੂੰ ਆਦਤ ਪੈ ਗਈ ਹੈ। ਔਰ ਜਦੋਂ ਚੋਣ ਨਤੀਜੇ ਆਏ ਸੀ, ਆਪਾਂ ਉਸੇ ਦਿਨ ਇਸ ਗੱਲ ਵੱਲ ਜ਼ਿਕਰ ਕਰ ਰਹੇ ਸੀਗੇ ਕਿ ਭਾਜਪਾ ਨੇ ਆਪਣੇ ਦਮ ਤੇ ਬਹੁਮਤ ਹਾਸਲ ਕਰਨ ਲਈ ਹੱਥ ਪੈਰ ਮਾਰਨੇ। ਤੇ ਹੁਣ ਜਾਣਕਾਰੀ ਮਿਲ ਰਹੀ ਹੈ ਵੱਖੋ-ਵੱਖ ਰਿਪੋਰਟਾਂ ਦੇ ਹਵਾਲੇ ਨਾਲ। ਮੈਂ ਅਮਿਲ ਜੈਨ ਹੋਰਾਂ ਦਾ ਲੇਖ ਵੀ ਰੈਗੂਲਰ ਪੜ੍ਹਦਾ, ਉਹਦੇ ਵਿੱਚ ਵੀ ਉਹੀ ਇਸ਼ਾਰਾ ਜਿਹਦੀ ਆਪਾਂ ਲੰਮੇ ਸਮੇਂ ਤੋਂ ਚਰਚਾ ਕਰਦੇ ਆਏ ਹਾਂ। ਤੇ ਇਹ ਸਾਰੀਆਂ ਪ੍ਰਕਿਰਿਆਵਾਂ ਦੱਸ ਰਹੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਦੇ ਜਿਹੜੇ ਵਿੰਗ ਨੇ, ਜਿਹੜੇ ਸਰਵੇ ਟੀਮਾਂ ਨੇ, ਜਿਹੜੀਆਂ ਸਰਕਾਰੀ ਏਜੰਸੀਆਂ ਨੇ, ਉਹਨਾਂ ਨੇ ਰਿਪੋਰਟ ਕੀਤੀ ਹੈ ਕਿ 4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ 'ਚ ਸ਼ਾਇਦ ਤੁਹਾਡਾ ਕੁਝ ਵੱਟਿਆ ਨਾ ਜਾਵੇ। ਠੀਕ ਹੈ ਜੀ। ਤੇ ਇਸ ਚੀਜ਼ ਨੇ ਭਾਜਪਾ ਨੂੰ ਫਿਕਰ 'ਚ ਪਾਇਆ। ਦੇਖੋ, 2 ਸੂਬਿਆਂ ਦੀ ਚੋਣਾਂ ਦਾ ਤਾਂ ਐਲਾਨ ਹੋ ਗਿਆ, ਹਰਿਆਣੇ ਦੀ ਔਰ ਜੰਮੂ ਕਸ਼ਮੀਰ ਦੀ। ਝਾਰਖੰਡ ਤੇ ਮਹਾਰਾਸ਼ਟਰ ਦੀ ਚੋਣ ਹੋ ਜਾਣੀ ਹੈ ਇਸ ਤੋਂ ਬਾਅਦ। ਤੇ ਇਹ 4 ਸੂਬਿਆਂ 'ਚ ਜੇਕਰ ਮਤਲਬ ਕੇਂਦਰ ਸਰਕਾਰ ਦੇ ਜਾਂ ਭਾਜਪਾ ਦੇ ਹੱਥ ਪੱਲੇ ਕੁਝ ਨਹੀਂ ਆਉਂਦਾ, ਫਿਰ ਉਹਨਾਂ ਨੂੰ ਡਰ ਸਤਾ ਰਿਹਾ ਕਿ ਇੱਕ ਤਾਂ ਵਿਰੋਧੀਆਂ ਦੇ ਹਮਲੇ ਵੱਧ ਜਾਣੇ ਆ, ਦੂਜਾ ਇਹ ਤੋਂ ਬਾਅਦ ਦਿੱਲੀ 'ਚ ਚੋਣ ਹੈ, ਇਹਦਾ ਅਸਰ ਦਿੱਲੀ ਤੱਕ ਜਾਣਾ ਹੈ। ਤੀਸਰਾ, ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਇਹ ਨਤੀਜੇ ਸਾਡੇ ਪੱਖ 'ਚ ਨਹੀਂ ਆਉਂਦੇ, ਵਿਰੋਧੀਆਂ ਦੇ ਹਮਲਿਆਂ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਆਪਣੇ ਸਹਿਯੋਗੀ ਨੇ ਹੁਣ ਐਨਡੀਏ ਦੇ ਵਿੱਚ, ਉਹ ਭਾਰੂ ਪੈਣ ਦੀ ਫਿਰ ਕੋਸ਼ਿਸ਼ ਕਰਨਗੇ। ਤੇ ਉਹਨਾਂ ਦੀ ਕਾਟ ਦੇ ਲਈ ਕਹਿੰਦੇ ਮੋਦੀ, ਯੋਗੀ, ਅਮਿਤ ਸ਼ਾਹ ਤੇ ਨੱਡਾ, ਇਹ ਸਾਰੀ ਟੀਮ ਨੇ ਇੱਕ ਫਾਰਮੂਲਾ ਕੱਢਿਆ ਕਿ ਵੀ ਆਪਾਂ ਆਪਣਾ ਕੋੜਮਾ ਪੂਰਾ ਕਰੋ, ਆਪਾਂ ਆਪਣਾ ਬਹੁਮਤ ਪੂਰਾ ਹਾਸਲ ਕਰੋ। ਤੇ ਉਹਦੇ ਲਈ ਦੇਖੋ, ਰਾਜ ਸਭਾ ਦੇ ਵਿੱਚ ਤਾਂ ਕੋਈ ਪਹਿਲੂ ਨਹੀਂ, ਆਪਣਾ ਤੋੜਨ, ਗਵਾਂਢੀਆਂ ਦਾ ਤੋੜਨ, ਜਿਹਦਾ ਮਰਜ਼ੀ ਲਿਆਉਣ। ਉੱਥੇ ਰਾਜ ਸਭਾ 'ਚ ਦਲ ਬਦਲੂ ਨਿਯਮ ਲਾਗੂ ਨਹੀਂ ਹੁੰਦਾ ਜੀ। ਜਿਹਦੀ ਮੰਗ ਚੱਲੀ ਆਉਂਦੀ ਹੈ ਕਿ ਉੱਥੇ ਵੀ ਨਿਯਮ ਲਾਗੂ ਹੋਣਾ ਚਾਹੀਦਾ, ਪਰ ਲੋਕ ਸਭਾ 'ਚ ਨਿਯਮ ਲਾਗੂ ਹੁੰਦਾ। ਇਸ ਲਈ ਲੋਕ ਸਭਾ 'ਚ ਵੱਡੇ ਦਲਾਂ 'ਚ ਤੋੜਨਾ ਇਹਨਾਂ ਨੂੰ ਮੁਸ਼ਕਲ ਹੋਊਗਾ। ਸੋ ਇਹਨਾਂ ਦੀ ਆਪਣੇ ਨਾਲ ਆਏ ਛੋਟੇ-ਛੋਟੇ ਸਹਿਯੋਗੀ ਦਲਾਂ ਤੇ ਹੁਣ ਕਹਿੰਦੇ ਨਜ਼ਰ ਹੈ। ਉਦਾਹਰਨ ਵਜੋਂ ਜੇ ਤੁਸੀਂ ਦੇਖੋ ਤਾਂ ਇਸ ਮੌਕੇ ਭਾਜਪਾ ਨੂੰ ਆਪਣੇ ਦਮ ਤੇ ਬਹੁਮਤ ਹਾਸਲ ਕਰਨ ਲਈ 32 ਲੋਕ ਸਭਾ ਮੈਂਬਰਾਂ ਦੀ ਲੋੜ ਹੈ। ਠੀਕ ਹੈ। ਤੇ ਰਾਜ ਸਭਾ 'ਚ 15 ਸੰਸਦ ਮੈਂਬਰਾਂ ਦੀ ਲੋੜ ਹੈ। ਤੇ ਜੇ ਰਾਜ ਸਭਾ ਦੇ ਹਵਾਲੇ ਨਾਲ ਦੇਖਿਆ ਜਾਵੇ, ਬੀਜੂ ਜਨਤਾ ਦਲ ਦੀਆਂ 8 ਰਾਜ ਸਭਾ ਸੀਟਾਂ ਨੇ, ਤੇ ਇਸੇ ਤਰ੍ਹਾਂ ਦੂਸਰਾ ਜਿਹੜਾ ਹੈਗਾ YSR ਕਾਂਗਰਸ, ਉਹਦੇ ਕੋਲ 11 ਰਾਜ ਸਭਾ ਮੈਂਬਰ ਨੇ। ਤੇ ਇਹਨਾਂ ਨੇ ਲੰਘੇ ਦਿਨੀ ਬੀਜੂ ਜਨਤਾ ਦਲ ਦੀ ਇੱਕ ਰਾਜ ਸਭਾ ਮੈਂਬਰ ਨੂੰ ਭਾਜਪਾ 'ਚ ਸ਼ਾਮਿਲ ਕਰ ਲਿਆ। ਠੀਕ ਹੈ। ਤੇ ਸ਼ੁਰੂਆਤ ਤਾਂ ਹੋ ਗਈ। ਇਹਦਾ ਮਤਲਬ 8 ਤੇ 11 19 ਤਾਂ ਇਹੀ ਨੇ, 19 'ਚੋਂ ਇੱਕ ਚਲਾ ਗਿਆ, 15 ਚਾਹੀਦੇ ਨੇ। ਜੇ ਸਾਰੇ ਵੀ ਕੱਲ ਨੂੰ ਚਲੇ ਜਾਣ ਤਾਂ ਘਰ ਤਾਂ ਪੂਰਾ ਹੋ ਗਿਆ ਰਾਜ ਸਭਾ 'ਚ ਤਾਂ। ਪਰ ਲੋਕ ਸਭਾ 'ਚ 32 ਚਾਹੀਦੇ ਨੇ। ਇੰਨਾ ਆਸਾਨ ਨਹੀਂ ਲੱਗਦਾ ਇਹ, ਪਰ ਜਿਸ ਕਦਰ ਹੁਣ ਰਾਜਨੀਤੀ ਦੀ ਮੰਡੀ 'ਚ ਬਕਾਊ ਮਾਲ ਆ ਰਿਹਾ, ਤੇ ਉੱਥੇ ਅਸੰਭਵ ਵੀ ਨਹੀਂ ਹੈ। ਫਿਰ ਹੁਣ ਤੁਸੀਂ ਇੱਥੋਂ ਦਾ ਲਾਓ ਕਿ ਭਾਜਪਾ ਨੇ ਆਪਣੀ ਨੀਤੀ ਆਪੇ ਘੜੀ ਹੈ ਕਿ ਆਪਣੇ ਕੋਲ ਜਨਤਾ ਦਲ ਯੂ ਹੈਗੀ, ਆਪਣੇ ਕੋਲ ਚਿਰਾਗ ਪਾਸਵਾਨ ਹੈਗਾ, ਆਪਣੇ ਕੋਲ ਏਕਨਾਥ ਸ਼ਿੰਦੇ ਉਹਨਾਂ ਵਾਲੀ ਸ਼ਿਵ ਸੈਨਾ ਹੈਗੀ। ਇਹਨਾਂ ਦਾ ਕਰੋ ਕੁਛ ਹਿਸਾਬ ਕਿਤਾਬ। ਹੁਣ ਤੁਸੀਂ ਇੱਥੋਂ ਹਿਸਾਬ ਲਾਓ, ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ ਦੇ ਕੋਲ ਕਹਿੰਦੇ ਜੀ 5 ਲੋਕ ਸਭਾ ਮੈਂਬਰ ਨੇ। ਤੇ ਜਾਣਕਾਰੀ ਇਹ ਹੈ ਪ੍ਰਵੀਨ ਜੀ ਕਿ 5 ਚੋਂ 3 ਬੀਜੇਪੀ ਦੇ ਟਰੈਕ ਤੇ ਚੜੇ ਹੋਏ ਨੇ।
ਉਹ ਅੱਛਾ। ਕਿਸੇ ਵੀ ਦਿਨ ਤਿੰਨ ਉਧਰ ਸ਼ਾਮਲ ਹੋ ਸਕਦੇ ਨੇ। ਹੂੰ ਤੇ ਭਾਜਪਾ ਦੀ ਨਜ਼ਰ ਕਹਿੰਦੇ ਹੁਣ ਇਸ ਉੱਤੇ ਹੈ ਕਿ ਮਹਾਰਾਸ਼ਟਰ ਦੀਆਂ ਚੋਣਾਂ ਹੋਣ ਹੂੰ ਹੂੰ ਤੇ ਏਕਨਾਥ ਸ਼ਿੰਦੇ ਵਾਲੀ ਜਿਹੜੀ ਸ਼ਿਵ ਸੈਨਾ ਹੂੰ ਉਹਦੇ ਲੋਕ ਸਭਾ ਮੈਂਬਰਾਂ ਨੂੰ ਆਪਣੇ ਨਾਲ ਲਿਆਈਏ, ਨਿਬੇੜੀਏ ਕੰਮ। ਹੂੰ ਮਤਲਬ ਜਿਹਨੂੰ ਤੋੜ ਕੇ ਲਿਆ ਕੇ ਤੁਸੀਂ ਆਪਣੇ ਨਾਲ ਭਾਈਵਾਲ ਬਣਾਇਆ, ਹੁਣ ਉਹਨੂੰ ਖਤਮ ਕਰਨ ਲੱਗੇ, ਉਹਨੂੰ ਖਾਣ ਲੱਗੇ। ਜੀ। ਇਸ ਪਾਰਟੀ ਦੇ ਇਸ ਸ਼ਿਵ ਸੈਨਾ ਕੋਲ 7 ਲੋਕ ਸਭਾ ਮੈਂਬਰ ਨੇ ਹੂੰ ਤੇ 7 ਚੋਂ 4 ਤੋਂ 5 ਕਹਿੰਦੇ ਭਾਜਪਾ ਦੀ ਉਂਗਲ ਫੜ ਕੇ ਤੁਰ ਰਹੇ ਨੇ ਹੁਣ। ਹੂੰ 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 ਸੋ ਇਸ ਲਈ ਖੇਲਾ ਕਦੇ ਵੀ ਹੋ ਸਕਦਾ। ਸੋ ਭਾਜਪਾ ਨੇ ਸੰਸਦ ਦੇ ਅੰਦਰੇ, ਆਪਣੇ ਘਰ ਦੇ ਅੰਦਰੇ, ਐਨਡੀਏ ਦਲ ਦੇ ਅੰਦਰੇ ਹੂੰ ਕਹਿੰਦੇ ਜੀ ਮਿਸ਼ਨ ਲੋਟਸ ਚਲਾਉਣ ਦੀ ਤਿਆਰੀ ਕਰ ਲਈ ਹੈ। ਇੰਤਜ਼ਾਰ ਹੋਏਗਾ ਸਿਰਫ 4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ। ਜੀ ਜੀ ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ ਬਲਡੋਜ਼ਰ ਦੇ ਮਾਮਲੇ ਦੀ, ਕਿਉਂਕਿ ਕੁਛ ਕੁ ਰਾਜਾਂ ਜਿਵੇਂ ਮੰਨ ਲਓ ਉੱਤਰ ਪ੍ਰਦੇਸ਼ ਹੈ ਜਾਂ ਹੋਰ ਰਾਜ ਨੇ, ਮੱਧ ਪ੍ਰਦੇਸ਼ ਹੈ, ਦਿੱਲੀ ਹੈ, ਇੱਥੇ ਬਲਡੋਜ਼ਰ ਵਾਲਾ ਨਿਆਂ ਕਾਫੀ ਪ੍ਰਚਲਿਤ ਹੋ ਗਿਆ ਪਿਛਲੇ ਕਾਫੀ ਸਮੇਂ ਤੋਂ, ਔਰ ਜਿਹਦਾ ਵਿਰੋਧ ਵੀ ਕਰ ਰਹੇ ਨੇ ਜਿਹੜੇ ਨਿਆਂ ਪਸੰਦ ਲੋਕ ਨੇ। ਉਹ ਕਹਿੰਦੇ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਮੁਲਜ਼ਮ ਹੋਣ ਤੇ ਕਿਸੇ ਦਾ ਘਰ ਕਿਵੇਂ ਢਾਹ ਸਕਦੀਆਂ ਸਰਕਾਰਾਂ, ਜਦ ਕਿ ਉਹ ਕਨਵਿਕਟ ਨਹੀਂ ਹੋਇਆ, ਉਹਦੇ ਦੋਸ਼ ਲੱਗਿਆ ਹਾਲੇ। ਜੀ ਇਸ ਮਸਲੇ ਤੇ ਸੁਪਰੀਮ ਕੋਰਟ 'ਚ ਸੁਣਵਾਈ ਸੀ। ਹਾਂਜੀ। ਬਰਿੰਦਾ ਕਰਤ ਤੇ ਉਹਨਾਂ ਦੇ ਕੁਝ ਸਾਥੀਆਂ ਨੇ ਇੱਕ ਪਟੀਸ਼ਨ ਦਾਖਲ ਕੀਤੀ ਸੀ ਕਿ ਇਹ ਸਰਕਾਰਾਂ ਦਾ ਕਿਹੜਾ ਤਰੀਕਾ ਹੈ ਜਦੋਂ ਅਦਾਲਤੀ ਪ੍ਰਕਿਰਿਆ ਹੈ ਦੋਸ਼ੀ ਨੂੰ ਸਜ਼ਾ ਦੇਣ ਦੀ, ਤੇ ਸਰਕਾਰਾਂ ਘਰ ਢਾਉਣ ਕਿਵੇਂ ਚਲੀ ਜਾਂਦੀਆਂ, ਗ੍ਰਿਫਤਾਰੀ ਤੋਂ ਬਾਅਦ ਇਹ ਘਰ ਕਿਵੇਂ ਢਹਿ ਜਾਂਦਾ। ਤੇ ਇਸ ਪਹਿਲੂ ਨੂੰ ਬਾਚਦਿਆਂ ਮਾਨਯੋਗ ਸੁਪਰੀਮ ਕੋਰਟ ਨੇ ਸਪਸ਼ਟ ਲਫ਼ਜ਼ਾਂ 'ਚ ਕਿਹਾ ਕਿ ਸਿਰਫ ਮੁਲਜ਼ਮ ਹੋਣ ਤੇ ਹੀ ਕਿਸੇ ਦਾ ਘਰ ਨਹੀਂ ਢਾਇਆ ਜਾ ਸਕਦਾ। ਉਹ ਕਹਿੰਦੇ ਦੋਸ਼ੀ ਹੋਣ ਤੇ ਵੀ ਢਾਉਣ ਦਾ ਅਧਿਕਾਰ ਨਹੀਂ ਹੈ ਤੁਹਾਨੂੰ ਸਿੱਧਾ। ਅਦਾਲਤ ਨੇ ਸਜ਼ਾ ਮੁਕਰਰ ਕਰਨੀ ਹੈ, ਅਦਾਲਤ ਨੇ ਸਜ਼ਾ ਤੈਅ ਕਰਨੀ ਹੈ ਜੀ। ਤੇ ਫਿਰ ਸਰਕਾਰਾਂ, ਨਗਰ ਨਿਗਮ, ਨਗਰ ਕੌਂਸਲ, ਇਹਨਾਂ ਦੇ ਵਿਭਾਗ ਇਹ ਕਿਵੇਂ ਤੈਅ ਕਰ ਲੈਂਦੇ ਨੇ ਕਿ ਜਿਹਦੇ ਪੀਲਾ ਪੰਜਾ ਲੈ ਜਾਓ। ਕਿਉਂਕਿ ਬਰਿੰਦਾ ਕਰਤ ਹੋਰਾਂ ਨੇ ਆਪਣੀ ਪਟੀਸ਼ਨ 'ਚ ਇਸ਼ਾਰਾ ਕੀਤਾ ਕਿ ਖਾਸ ਫਿਰਕੇ ਨੂੰ, ਖਾਸ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਔਰ ਬਿਲਕੁਲ ਇਹਦੀ ਸ਼ੁਰੂਆਤ ਜ਼ਿਆਦਾਤਰ ਯੂਪੀ ਤੋਂ ਹੋਈ ਹੈ। ਇਸ ਪੀਲੇ ਪੰਜੇ ਦੀ, ਇਸ ਬਲਡੋਜ਼ਰ ਉਹਨੂੰ ਯੋਗੀ ਨੂੰ ਤਾਂ ਕਹਿਣੇ ਲੱਗੇ ਸੀ ਬਲਡੋਜ਼ਰ ਮੈਨ ਕੀ ਹੈ ਨਾ। ਸੋ ਇਹ ਸਾਰੀ ਉੱਥੋਂ ਹੋ ਕੇ ਮੱਧ ਪ੍ਰਦੇਸ਼, ਰਾਜਸਥਾਨ ਤੱਕ ਇਹਦੀ ਮਾਰ ਦੇਖਣ ਨੂੰ ਮਿਲਦੀ ਰਹੀ ਹੈ। ਤੇ ਪਰ ਹੁਣ ਮਾਨਯੋਗ ਸੁਪਰੀਮ ਕੋਰਟ ਨੇ ਇਸ ਤੇ ਸਖਤ ਰੁਖ ਅਖਤਿਆਰ ਕਰਦਿਆਂ ਸਪਸ਼ਟ ਲਫ਼ਜ਼ਾਂ 'ਚ ਕਿਹਾ ਕਿ ਅਸੀਂ ਨਜਾਇਜ਼ ਉਸਾਰੀ ਵਾਲੇ ਮਸਲੇ 'ਚ ਗੱਲ ਨਹੀਂ ਕਰ ਰਹੇ। ਨਜਾਇਜ਼ ਉਸਾਰੀ ਵਾਲੇ ਮਸਲਿਆਂ ਦੇ ਵਿੱਚ ਸਰਕਾਰਾਂ ਆਪਣਾ ਸਿਸਟਮ ਜਿਵੇਂ ਕਰਦੀਆਂ ਨੇ, ਕਬਜ਼ੇ ਖਾਲੀ ਕਰਾਉਣੇ ਆ, ਛਡਾਉਣੇ ਆ, ਉਹ ਕਰਨ ਪ੍ਰਕਿਰਿਆ। ਪਰ ਜਿਹੜੇ ਹੋਰ ਘਟਨਾਕ੍ਰਮ ਵਾਪਰਦੇ ਨੇ, ਕਿਸੇ ਹੋਰ ਤਰ੍ਹਾਂ ਦਾ ਗੁਨਾਹ ਹੁੰਦਾ ਹੈ, ਮੁਜਰਮ ਉੱਥੇ ਮੁਲਜ਼ਮ ਦੇ ਰੂਪ 'ਚ ਫੜਿਆ ਜਾਂਦਾ ਹੈ, ਜਿਹਦੇ ਉੱਪਰ ਦੋਸ਼ ਤੈਅ ਹੋਣੇ ਨੇ, ਉਹਨੂੰ ਦੋਸ਼ੀ ਕਰਾਰ ਦਿੱਤਾ ਜਾਣਾ ਹੈ, ਉਹਦਾ ਪਰਿਵਾਰ ਕਿਤੇ ਰਹਿੰਦਾ, ਉਹਦਾ ਘਰ ਕਿਤੇ ਰਹਿੰਦਾ, ਉਹਦੇ ਮਾਪਿਆਂ ਦੇ ਨਾਂ ਤੇ ਮਕਾਨ ਆ, ਉਹਦੇ ਭਰਾ ਦਾ ਮਕਾਨ ਆ, ਤੁਸੀਂ ਜਾ ਕੇ ਢਾਹ ਦਿੰਦੇ ਹੋ। ਤੇ ਜੇ ਮੁਲਜ਼ਮ ਦਾ ਵੀ ਹੋਵੇ ਤਾਂ ਵੀ ਘਰ ਢਾਉਣ ਦਾ ਕੀ ਮਤਲਬ? ਕਹਿੰਦਾ ਉਹਨੇ ਜਿਸ ਤਰ੍ਹਾਂ ਦਾ ਗੁਨਾਹ ਕੀਤਾ ਅਦਾਲਤ ਨੂੰ ਉਸ ਹਵਾਲੇ ਨਾਲ ਸਜ਼ਾ ਦੇਗੀ। ਹਾਂਜੀ ਹਾਂਜੀ ਬਿਲਕੁਲ। ਤੇ ਇਸ ਲਈ ਇਸ ਪ੍ਰਕਿਰਿਆ ਦੇ ਉੱਤੇ ਸਖਤ ਹੋਣ ਤੋਂ ਬਾਅਦ ਮਤਲਬ ਯੂਪੀ ਤੋਂ ਉਹਨਾਂ ਦੇ ਤੁਸ਼ਾਰ ਮਹਿਤਾ ਪੇਸ਼ ਹੋਏ ਸੀ। ਉਹਨਾਂ ਨੇ ਆਪਣੇ ਤੱਥ ਰੱਖੇ, ਦਲੀਲਾਂ ਰੱਖੀਆਂ ਕਿ ਨਹੀਂ ਜੀ ਅਸੀਂ ਵਧੀਕੀ ਨਹੀਂ ਕਰਦੇ, ਸਾਡੇ ਕੋਲ ਕਾਨੂੰਨੀ ਦਸਤਾਵੇਜ਼ ਹੈਗੇ। ਕਹਿੰਦੇ ਕੋਈ ਨਾ, 17 ਸਤੰਬਰ ਨੂੰ ਅਗਲੀ ਸੁਣਵਾਈ ਉਦੋਂ ਲਿਆਇਓ ਸਾਰਾ ਕੁਝ, ਪਰ ਫਿਲਹਾਲ ਇਹ ਡਰਾਮਾ ਬੰਦ ਕਰੋ। ਪੀਲਾ ਪੰਜਾ ਇਹ ਨਹੀਂ ਚੱਲੂਗਾ, ਬਲਡੋਜ਼ਰ ਐ ਨਹੀਂ ਚੱਲੂਗਾ। ਜੀ ਬਿਲਕੁਲ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਕੋਈ ਪ੍ਰਕਿਰਿਆ ਦੇ ਤਹਿਤ ਕੋਈ ਸਿਸਟਮ ਚੱਲਦਾ ਸ਼ਰਮਾ ਜੀ, ਇਸ ਤਰ੍ਹਾਂ ਥੋੜਾ ਕਿ ਕਿਸੇ ਵਿਅਕਤੀ ਵਿਸ਼ੇਸ਼ ਦੀ ਜੰਗਲ ਰਾਜ ਥੋੜਾ। ਜੰਗਲ ਰਾਜ ਥੋੜਾ, ਬਿਲਕੁਲ। ਫਿਰ ਤੁਸੀਂ ਇੱਕ ਪਾਸੇ ਲੋਕਤੰਤਰ ਦੀਆਂ ਗੱਲਾਂ ਕਰਦੇ ਹੋ, ਇੱਕ ਪਾਸੇ ਸੰਵਿਧਾਨ ਨੂੰ ਪਾਲਣਾ ਕਰਨ ਦੀ ਗੱਲਾਂ ਕਰਦੇ ਹੋ, ਤੇ ਪਰ ਇਹ ਸਭ ਨੇ ਦੇਖਿਆ ਕਿ ਇਹ ਹੋਇਆ ਸਾਰਾ ਕੁਝ। ਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।